सनी हिंदुस्तानी दी एक बयान दिंदा है, एक शब्द कहता है कि मैं मेरा कोई उस्ताद नहीं है, मैं किसी तो सिक्ख्या नहीं है जी। हाँ जी, मेरी ਉਹ ਉਸਤਾਦੀ ਸੀਗੀ ਦੀ ਉਹਨਾਂ ਨਾਲ ਕਰਵਾਈ ਸੀ, ਲੇਕਿਨ ਗੱਲ ਸਿੱਖਣ ਦੀ ਗਈ ਤੇ ਸਿੱਖਣ ਦਾ ਮੈਨੂੰ ਟਾਈਮ ਹੀ ਨਹੀਂ ਸੀ, ਲੇਕਿਨ ਗੱਲ ਸਿੱਖਣ ਦੀ ਗਈ ਤੇ ਸਿੱਖਣ ਦਾ ਮੈਨੂੰ ਟਾਈਮ ਹੀ ਨਹੀਂ ਸੀ। ਉਹ ਜਦੋਂ ਇੰਡੀਅਨ ਆਈਡਲ ਦੇ ਵਿੱਚ ਉਹਦੀ ਸਿਲੈਕਸ਼ਨ ਹੁੰਦੀ ਹੈ ਉਦੋਂ ਤੁਹਾਡੇ ਨਾਲ ਉਹਨਾਂ ਦੇ ਜਿਹੜੇ ਕੋਈ ਰਾਬਤਾ, ਕੋਈ ਟੈਲੀਫੋਨ ਤੇ ਗੱਲਬਾਤ ਜਾਂ ਕਿਸ ਤਰ੍ਹਾਂ ਤੁਹਾਡੇ ਨਾਲ ਕੀਤੀ ਸੀ? ਬਿਲਕੁਲ ਜਦੋਂ ਗਿਆ ਉਦੋਂ ਮੈਨੂੰ 2-4 ਵਾਰੀ ਫੋਨ ਆਇਆ ਉਹਦਾ, ਵਧੀਆ ਅੱਛੇ ਢੰਗ ਨਾਲ ਗੱਲ ਕੀਤੀ। ਗੁਰੂ ਜੀ ਆਏ ਆ, ਜਿੱਦਾਂ ਬਹੁਤ ਪਿਆਰ ਕਰਦਾ ਸੀ ਮੇਰਾ, ਇਹ ਨਹੀਂ ਗੱਲ ਆ, ਹੁਣ ਪਤਾ ਨਹੀਂ ਕੀ ਹੋਇਆ ਉਹਨੂੰ। ਕਿ ਉਹਨਾਂ ਵੱਲੋਂ ਇਸ ਪ੍ਰੋਗਰਾਮ ਦੇ ਦੌਰਾਨ ਵੀ ਮੈਨੂੰ ਲੱਗਦਾ ਇਹ ਕਿਹਾ ਗਿਆ ਹੈ, ਮੈਂ ਸਿਰਫ ਗਜ਼ਲਾਂ ਜਾਂ ਕਵਾਲੀਆਂ ਸੁਣ ਕੇ ਜੋ ਨੁਸਰਤ ਸਾਹਿਬ ਦੇ ਦੁਆਰਾ ਗਾਈਆਂ ਗਈਆਂ ਸੀ ਉਹਨਾਂ ਨੂੰ ਸੁਣ ਕੇ ਜਿਹੜੀ ਇਹ ਗਾਇਕੀ ਦੇ ਗੁਰ ਸਿੱਖੇ ਨੇ। ਗੱਲ ਇਹੀ ਹੈ ਨਾ ਵੀ ਜਿੱਦਾਂ ਸਾਰੇ ਗਾਣਾ ਕਵਾਲੀਆਂ ਸੁਣ ਕੇ ਸਿੱਖਦੇ ਹੋਣ ਤਾਂ ਸਾਰੀ ਦੁਨੀਆ ਗਾਉਂਦੀ ਹੁੰਦੀ ਫਿਰ ਤਾਂ। ਨਹੀਂ, ਜਿਹੜਾ ਤੁਸੀਂ ਬੂਟ ਪਾਲਿਸ਼ ਦਾ ਸਵਾਲ ਚੱਕ ਰਹੇ ਹੋ ਕਿ ਉਹਦੇ ਵੱਲੋਂ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਗਿਆ? ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਲੇਕਿਨ ਗੱਲ ਸਿੱਖਣ ਦੀ ਗਈ ਤੇ ਸਿੱਖਣ ਦਾ ਮੈਨੂੰ ਟਾਈਮ ਹੀ ਨਹੀਂ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਇਕਬਾਲ ਸਿੰਘ। ਜੇ ਆਪਾਂ ਗੱਲ ਕਰੀਏ ਬਠਿੰਡੇ ਜ਼ਿਲ੍ਹੇ ਦੀ, ਬਠਿੰਡੇ ਜ਼ਿਲ੍ਹੇ ਤੋਂ ਇੱਕ ਮੁੰਡਾ ਇੰਡੀਅਨ ਆਈਡਲ ਦੇ ਵਿੱਚ ਜਾਂਦਾ ਹੈ, ਇੰਡੀਅਨ ਆਈਡਲ ਦੇ ਵਿੱਚ ਆਪਣੀ ਪਰਫਾਰਮੈਂਸ ਦਿੰਦਾ ਹੈ, ਪੜਾਅ ਦਰ ਪੜਾਅ ਉਹ ਅੱਗੇ ਵੱਧਦਾ ਹੈ, ਅੱਗੇ ਵੱਧ ਕੇ ਇੱਕ ਫਾਈਨਲ ਪੜਾਅ ਦੇ ਵਿੱਚ ਪਹੁੰਚ ਕੇ ਉਹ ਇੰਡੀਅਨ ਆਈਡਲ ਦਾ ਵਿਨਰ ਬਣਦਾ ਹੈ। ਹਾਂਜੀ, ਮੈਂ ਗੱਲ ਕਰ ਰਿਹਾ ਸਨੀ ਹਿੰਦੁਸਤਾਨੀ ਦੀ, ਜਿਹੜਾ ਕਿ ਇਸੇ ਪ੍ਰੋਗਰਾਮ ਦੌਰਾਨ ਇੱਕ ਬਿਆਨ ਦਿੰਦਾ ਹੈ, ਇੱਕ ਸ਼ਬਦ ਕਹਿੰਦਾ ਹੈ ਕਿ ਮੇਰਾ ਕੋਈ ਉਸਤਾਦ ਨਹੀਂ ਹੈ, ਮੈਂ ਕਿਸੇ ਤੋਂ ਸਿੱਖਿਆ ਨਹੀਂ ਹੈ, ਮੈਂ ਸਿਰਫ ਨੁਸਰਤ ਸਾਹਿਬ ਦੀਆਂ ਕਵਾਲੀਆਂ ਸੁਣ ਕੇ ਗਾਉਣਾ ਸ਼ੁਰੂ ਕੀਤਾ ਹੈ। ਇਸੇ ਚੀਜ਼ ਨੂੰ ਝੁਠਲਾਉਣ ਦੇ ਲਈ, ਇਸੇ ਚੀਜ਼ ਦੇ ਵਿਰੋਧ ਦੇ ਵਿੱਚ ਬਠਿੰਡਾ ਜ਼ਿਲ੍ਹੇ ਤੋਂ ਬਹੁਤ ਸਾਰੇ ਨੌਜਵਾਨਾਂ ਨੂੰ ਸਿਖਾਉਣ ਵਾਲੇ, ਜੋ ਕਿ ਖੁਦ ਇੱਕ ਬਹੁਤ ਅੱਛੇ ਗਾਇਕ ਨੇ, ਬਹੁਤ ਅੱਛੇ ਸੰਗੀਤਕਾਰ ਨੇ, ਬਹੁਤ ਅੱਛਾ ਮਿਊਜ਼ਿਕ ਉਹਨਾਂ ਨੇ ਕੀਤਾ, ਬਹੁਤ ਅੱਛੀਆਂ ਕੰਪੋਜੀਸ਼ਨਾਂ ਉਹਨਾਂ ਨੇ ਤਿਆਰ ਕੀਤੀਆਂ, ਜਿਨ੍ਹਾਂ ਦਾ ਨਾਮ ਹੈ ਲਵਜੀਤ, ਜਿਨ੍ਹਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਜੋ ਸਨੀ ਹਿੰਦੁਸਤਾਨੀ ਜੋ ਇਹ ਕਹਿ ਰਿਹਾ ਹੈ ਕਿ ਮੈਂ ਕਿਸੇ ਉਸਤਾਦ ਕੋਲੋਂ ਸਿੱਖਿਆ ਨਹੀਂ, ਸਨੀ ਹਿੰਦੁਸਤਾਨੀ ਨੇ ਆਪਣੀ ਗਾਇਕੀ ਦੀਆਂ ਜਿਹੜੀਆਂ ਬਰੀਕੀਆਂ ਨੇ ਉਸਤਾਦ ਲਵਜੀਤ ਹੋਰਾਂ ਤੋਂ ਸਿੱਖੀਆਂ ਤੇ ਗਾਇਕੀ ਦੇ ਖੇਤਰ ਦੇ ਵਿੱਚ ਧਮਾਲ ਮਚਾਇਆ। ਹੁਣ ਸਾਡੇ ਨਾਲ ਮੌਜੂਦ ਨੇ ਸ਼੍ਰੀ ਲਵਜੀਤ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਚੈਨਲ ਦੇ ਉੱਪਰ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੋ ਸਨੀ ਹਿੰਦੁਸਤਾਨੀ ਹੈ, ਜੋ ਸਨੀ ਬਠਿੰਡਾ ਦੇ ਨਾਮ ਨਾਲ ਸੀਗਾ ਪਹਿਲਾਂ ਜਾਣਿਆ ਜਾਂਦਾ ਸੀ, ਉਹਨਾਂ ਨੇ ਜੋ ਸੰਗੀਤ ਦੀਆਂ ਬਰੀਕੀਆਂ ਨੇ, ਜੋ ਸੰਗੀਤਕ ਜਿਹੜੀ ਜਾਣਕਾਰੀ ਹੈ ਜਾਂ ਨੌਲੇਜ ਆ, ਉਹ ਤੁਹਾਡੇ ਕੋਲੋਂ ਲਈ ਹੈ, ਜਦੋਂ ਕਿ ਉਹਦੇ ਵੱਲੋਂ ਇਸ ਚੀਜ਼ ਦਾ ਜਿਹੜਾ ਪੂਰੇ ਪ੍ਰੋਗਰਾਮ ਦੌਰਾਨ ਇੰਡੀਅਨ ਆਈਡਲ ਜਦੋਂ ਚੱਲਦਾ ਹੈ ਉਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਜਿਹੜਾ ਜ਼ਿਕਰ ਨਹੀਂ ਕੀਤਾ ਗਿਆ। ਮਤਲਬ ਇਹਦੇ ਬਾਰੇ ਪੁੱਛਣਾ ਚਾਹੁੰਦਾ ਕਿ ਕਦੋਂ ਤੋਂ ਉਹਨੇ ਤੁਹਾਡੇ ਕੋਲੋਂ ਸਿੱਖਣਾ ਸ਼ੁਰੂ ਕੀਤਾ ਜਾਂ ਕਦੋਂ ਉਹ ਤੁਹਾਡੇ ਕੋਲੇ ਆਇਆ ਸਿੱਖਣ ਵਾਸਤੇ? 5 ਸਾਲ ਹੋ ਗਏ ਜੀ ਮੇਰਾ ਸ਼ਾਗਿਰਦ ਪਿਆ ਹੋਇਆ। ਇੱਕ ਤਾਂ ਵੈਸੇ ਹੀ ਬੰਦੇ ਜਿਵੇਂ ਮੁੰਡੇ ਕਈ ਪੈਸੇ ਦੇ ਕੇ ਸਿੱਖਦੇ ਨੇ, ਕਈ ਸ਼ੱਕਰ ਕਰ ਦਿੰਦੇ ਨੇ, ਜਿੱਦਾਂ ਉਸਤਾਦ ਧਾਰਨਾ ਕਰਦੇ ਨੇ, ਉਹਨੇ ਉਸਤਾਦ ਧਾਰਿਆ ਹੋਇਆ ਮੈਨੂੰ। ਅਤੇ ਬਾਕੀ ਜਿੱਥੋਂ ਤੱਕ ਗੱਲ ਇਹ ਹੈ ਸਿੱਖਣ ਦੀ, ਇਹ ਗਾਣਾ ਇਕੱਲਾ ਇੱਥੇ ਹੀ ਨਹੀਂ ਰੁਕ ਜਾਂਦਾ ਵੀ ਗਾਉਣਾ ਆ ਗਿਆ ਅਤੇ ਬਸ, ਕਿਉਂਕਿ ਇਹਦੀਆਂ ਬਰੀਕੀਆਂ ਨੇ ਜਿਹੜਾ ਗਾਣਾ, ਇਹਦੀ ਫੀਲ ਵੀ ਹੁੰਦੀ ਹੈ ਗਾਣੇ ਦੀ। ਬਿਲਕੁਲ, ਕੋਈ ਇਕੱਲਾ ਇਹ ਨਹੀਂ ਵੀ ਇਕੱਲੀ ਆ ਕਰਨ ਨਾਲ ਹੀ ਆ ਜਾਂਦਾ, ਬਹੁਤ ਬਰੀਕੀਆਂ ਦੱਸੀਆਂ ਨੇ ਉਹਨੇ ਵੀ ਰਾਗ ਕਿੱਦਾਂ ਕਿਹੜੇ ਰਾਗਾਂ 'ਚ ਇਹ ਹੋ ਸਕਦਾ ਔਰ ਕਿਹੜੇ ਰਾਗ ਦੀ ਕਿਵੇਂ ਫੀਲਿੰਗ ਆ। ਇੱਦਾਂ ਦੇ ਕਈ ਲੋਕਾਂ ਨੂੰ ਪਤਾ ਹੀ ਨਹੀਂ ਵੀ, ਹੁਣ ਵਿੱਚ ਕਈ ਕਮੈਂਟ ਕਰ ਦਿੰਦੇ ਫੇਰ ਕੀ ਹੋ ਗਿਆ ਜਾਂ ਇੱਦਾਂ ਹੋ ਗਿਆ, ਜਿਹਨੇ ਦੱਸਿਆ ਹੁੰਦਾ ਉਹਨੂੰ ਪਤਾ ਹੁੰਦਾ ਕਿ ਫੇਰ ਕੀ ਹੋਇਆ। ਬਿਲਕੁਲ ਜੀ, ਬਿਲਕੁਲ। ਹਾਂਜੀ, ਜਦੋਂ ਇੰਡੀਅਨ ਆਈਡਲ ਦੇ ਵਿੱਚ ਉਹ ਜਾਂਦਾ ਜਾਂ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਰਾਬਤਾ ਸੀ, ਉਦੋਂ ਤੁਹਾਨੂੰ ਮਿਲਿਆ? ਬਿਲਕੁਲ, ਮੇਰੇ ਨਾਲ ਸ਼ੋਅ 'ਤੇ ਸਾਡਾ ਸੂਫੀਆਨਾ ਬੈਂਡ ਬਣਿਆ, ਤੁਹਾਨੂੰ ਵੀ ਪਤਾ ਸੀ। ਪ੍ਰੋਗਰਾਮ ਦਾਤੇ ਦੀ ਕਿਰਪਾ ਨਾਲ ਵਧੀਆ ਬੱਲੇ ਆ, ਅਤੇ ਸਾਰੇ ਸ਼ੋਆਂ ਦੇ ਨਾਲ ਹੀ ਹੁੰਦਾ ਸੀ ਮੇਰੇ। ਅਤੇ ਉਹ ਜਦੋਂ ਇੰਡੀਅਨ ਆਈਡਲ ਦੇ ਵਿੱਚ ਉਹਦੀ ਸਿਲੈਕਸ਼ਨ ਹੁੰਦੀ ਹੈ, ਇੰਡੀਅਨ ਆਈਡਲ ਦੇ ਵਿੱਚ ਉਹ ਗਾਉਣਾ ਸ਼ੁਰੂ ਕਰਦਾ ਅਤੇ ਉਦੋਂ ਵੱਖ-ਵੱਖ ਪੜਾਅ ਦੌਰਾਨ ਜਦੋਂ ਅੱਗੇ ਵੱਧ ਰਿਹਾ ਸੀ, ਉਦੋਂ ਤੁਹਾਡੇ ਨਾਲ ਉਹਨਾਂ ਦੇ ਜਿਹੜੇ ਕੋਈ ਰਾਬਤਾ, ਕੋਈ ਟੈਲੀਫੋਨ 'ਤੇ ਗੱਲਬਾਤ ਜਾਂ ਕਿਸ ਤਰ੍ਹਾਂ ਤੁਹਾਡੇ ਨਾਲ ਕੀਤੀ? ਬਿਲਕੁਲ, ਜਦੋਂ ਗਿਆ ਉਦੋਂ ਮੈਨੂੰ 2-4 ਵਾਰੀ ਫੋਨ ਆਇਆ ਉਹਦਾ, ਵਧੀਆ ਅੱਛੇ ਢੰਗ ਨਾਲ ਗੱਲ ਕੀਤੀ। ਗੁਰੂ ਜੀ ਆਏ ਆ, ਜਿੱਦਾਂ ਬਹੁਤ ਪਿਆਰ ਕਰਦਾ ਸੀ ਮੇਰਾ, ਇਹ ਨਹੀਂ ਗੱਲ ਆ, ਹੁਣ ਪਤਾ ਨਹੀਂ ਕੀ ਹੋਇਆ ਉਹਨੂੰ, ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਅਤੇ ਤੁਹਾਡੇ ਤੋਂ ਕੁਛ ਉਹਨੇ ਬਰੀਕੀਆਂ ਵੀ ਉੱਥੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਸ ਚੀਜ਼ ਨੂੰ ਕਿਸ? ਨਹੀਂ, ਉਸ ਤੋਂ ਬਾਅਦ ਤਾਂ ਫਿਰ ਮੈਨੂੰ ਕੋਈ ਫੋਨ ਹੀ ਨਹੀਂ ਆਇਆ, 2-3 ਫੋਨ ਆਏ ਨੇ ਬਾਅਦ 'ਚ ਨਹੀਂ।
ਤੇ ਜਦੋਂ ਇਹ ਪ੍ਰੋਗਰਾਮ ਚੱਲ ਰਿਹਾ ਸੀ ਲਵਜੀਤ ਜੀ, ਜਦੋਂ ਇਹ ਸਾਰਾ ਜਿਹੜਾ ਘਟਨਾਕ੍ਰਮ ਵਾਪਰ ਰਿਹਾ ਸੀ, ਕਿਉਂਕਿ ਤੁਹਾਨੂੰ ਜੱਜਮੈਂਟ ਤਾਂ ਉਦੋਂ ਹੋ ਗਈ ਹੋਣੀ ਹੈ ਕਿ ਜਿਵੇਂ ਜਿਵੇਂ ਸਨੀ ਅੱਗੇ ਵੱਧਦਾ ਜਾ ਰਿਹਾ, ਜਿਵੇਂ ਜਿਵੇਂ ਉਹ ਇਸ ਪ੍ਰੋਗਰਾਮ ਦੇ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ, ਤੁਹਾਡੇ ਨਾਲ ਜਿਹੜਾ ਉਹ ਰਾਬਤਾ ਉਹਨੇ ਘਟਾਉਣਾ ਸ਼ੁਰੂ ਕਰ ਦਿੱਤਾ। ਤੇ ਉਦੋਂ ਤੁਸੀਂ ਇਸ ਚੀਜ਼ ਬਾਰੇ ਕਿਉਂ ਨਹੀਂ ਬੋਲੇ? ਅੱਜ ਤੁਹਾਨੂੰ ਬੋਲਣ ਦੀ ਲੋੜ ਕਿਉਂ ਪਈ? ਉਦੋਂ ਕੁਝ ਬਣਿਆ ਨਹੀਂ ਸੀ, ਫਿਰ ਹੀ ਬੋਲਣਾ ਸੀ। ਜਦੋਂ ਬਣਿਆ ਤੇ ਫਿਰ ਹੀ ਬੋਲਣਾ ਚਾਹੀਦਾ। ਉਹ ਤਾਂ ਉਹਦਾ ਨਾਮ ਵੀ ਲੱਡੂ ਸੀ ਵੈਸੇ, ਹੁਣ ਤਾਂ ਸਨੀ ਹਿੰਦੁਸਤਾਨੀ ਰੱਖਿਆ, ਹਾਂਜੀ ਪਹਿਲਾਂ ਨਾਮ ਲੱਡੂ ਸੀ। ਬਾਕੀ ਜੇ ਮੈਂ ਉਦੋਂ ਬੋਲਦਾ ਉਹਦਾ ਭਵਿੱਖ ਵੀ ਖਰਾਬ ਹੁੰਦਾ ਸੀ, ਕਿਉਂਕਿ ਇਹ ਤਾਂ ਮੈਂ ਬੋਲਣਾ ਮੈਨੂੰ ਐਂ ਪਿਆ ਕਿ ਇੱਕ ਤਾਂ ਪੱਤਰਕਾਰ ਵੀਰ ਜਿਹੜੇ ਮੇਰੇ ਕੁਝ ਕਹਿ ਰਹੇ ਸੀ ਕਿ ਤੂੰ ਪੈਸੇ ਲੈ ਕੇ ਚੁੱਪ ਕੀਤਾ, ਤੂੰ ਇੱਦਾਂ ਕੀਤਾ, ਬਾਹ ਕੀਤਾ, ਉਹ ਕੋਈ ਇੱਦਾਂ ਦਾ ਮੈਟਰ ਨਹੀਂ ਸੀਗਾ ਜੀ। ਅਤੇ ਉਦੋਂ ਮੈਂ ਬੋਲ ਸਕਦਾ ਸੀ, ਫਿਰ ਮੈਨੂੰ ਇੰਨਾ ਵੀ ਹੈ ਤਾਂ ਮੇਰਾ ਪੁੱਤ ਹੀ ਹੈ, ਚਲੋ ਬਿਲਕੁਲ ਉਹਦਾ ਭਵਿੱਖ ਰੁਲਦਾ, ਫਿਰ ਇਹ ਗੱਲ ਵਧੀਆ ਨਹੀਂ ਲੱਗਣੀ ਸੀ ਮੈਨੂੰ। ਤੇ ਹੁਣ ਤੁਸੀਂ ਮਤਲਬ ਜਿਹੜਾ ਹੈਗਾ ਜਦੋਂ ਸਨੀ ਬਠਿੰਡਾ ਪਿਛਲੇ ਦਿਨੀ ਆ ਕੇ ਗਿਆ, ਪਿਛਲੇ ਦਿਨੀ ਉਹਨੇ ਇੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਬਠਿੰਡਾ ਦੇ ਵਿੱਚ, ਉਦੋਂ ਤੁਹਾਡੇ ਤੁਸੀਂ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਉਹਦੇ ਵੱਲੋਂ? ਮੈਂ ਤਾਂ ਨਹੀਂ, ਆਪਾਂ ਨਹੀਂ ਕੀਤਾ, ਮੈਂ ਕਹਾਂ ਨਾ ਹੀ ਉਹਨਾਂ ਨੇ ਕੀਤਾ ਰਾਬਤਾ, ਨਾ ਹੀ ਮੈਂ ਕੰਮ ਕੀਤਾ। ਤੇ ਮਤਲਬ ਹੁਣ ਜਿਹੜਾ ਸਵਾਲ ਖੜਾ ਇਹ ਹੁੰਦਾ ਹੈ ਕਿ ਉਹਨਾਂ ਵੱਲੋਂ ਇਸ ਪ੍ਰੋਗਰਾਮ ਦੇ ਦੌਰਾਨ ਵੀ ਮੈਨੂੰ ਲੱਗਦਾ ਇਹ ਕਿਹਾ ਗਿਆ ਹੈ ਕਿ ਜਿਹੜਾ ਮੈਂ ਸਿਰਫ ਗਜ਼ਲਾਂ ਜਾਂ ਕਵਾਲੀਆਂ ਸੁਣ ਕੇ ਜੋ ਨੁਸਰਤ ਸਾਹਿਬ ਦੇ ਵਾਲਾ ਗਾਈਆਂ ਗਈਆਂ ਸੀ, ਉਹਨਾਂ ਨੂੰ ਸੁਣ ਕੇ ਜਿਹੜੀ ਇਹ ਗਾਇਕੀ ਦੇ ਗੁਰ ਸਿੱਖੇ ਨੇ। ਅਤੇ ਜਦੋਂ ਇਹ ਸ਼ਬਦ ਤੁਸੀਂ ਸੁਣਦੇ ਸੀ ਜਾਂ ਤੁਹਾਨੂੰ ਪਤਾ ਲੱਗਦਾ ਸੀ ਤਾਂ ਤੁਹਾਡੇ ਦਿਲ 'ਤੇ ਉਦੋਂ ਕੀ ਬੀਤਦੀ ਸੀ? ਗੱਲ ਇਹੀ ਹੈ ਨਾ ਵੀ ਜਿੱਦਾਂ ਸਾਰੇ ਗਾਣਾ ਕਵਾਲੀਆਂ ਸੁਣ ਕੇ ਸਿੱਖਦੇ ਹੋਣ ਤਾਂ ਸਾਰੀ ਦੁਨੀਆ ਗਾਉਂਦੀ ਹੁੰਦੀ। ਫਿਰ ਤਾਂ ਜੀ ਸਾਰੀ ਜ਼ਰੀਲੇ ਨੇ, ਬਹੁਤ ਲੋਕ ਨੇ ਜਿਹੜੇ ਬਹੁਤ ਪਿਆਰ ਕਰਦੇ ਨੇ ਖਾਨ ਸਾਹਿਬ ਨੂੰ, ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਦੁਨੀਆ ਜੀ। ਬਿਲਕੁਲ ਫਿਰ ਤਾਂ ਸਾਰੀ ਦੁਨੀਆ ਕਲਾਕਾਰ ਹੁੰਦੀ ਕਿ ਮੈਂ ਤਾਂ ਜੀ ਖਾਨ ਸਾਹਿਬ ਦੀ ਟੇਪ ਸੁਣ ਲਈ, ਮੈਂ ਤਾਂ ਟੇਪ ਸੁਣ ਕੇ ਗਾਉਣ ਲੱਗ ਗਿਆ, ਮੈਂ ਤਾਂ ਸਟੇਜਾਂ ਵੀ ਲਾ ਲਈਆਂ ਕਵਾਲੀ ਦੀਆਂ, ਇਹ ਨਹੀਂ ਹੁੰਦਾ ਕਦੇ। ਹਾਂਜੀ ਬਿਲਕੁਲ ਬਿਲਕੁਲ। ਉਹਨਾਂ ਵੱਲੋਂ ਬਕਾਇਦਾ ਸਨੀ ਵੱਲੋਂ ਇਹ ਜਿਹੜੀ ਗੱਲ ਕਹੀ ਜਾ ਰਹੀ ਕਿ ਨੁਸਰਤ ਸਾਹਿਬ ਤੋਂ ਹੀ ਮੈਂ ਸਿੱਖਿਆ, ਤਾਂ ਤੁਸੀਂ ਇਸ ਗੱਲ ਬਾਰੇ ਤੁਸੀਂ ਕੀ ਕਹਿੰਦੇ ਹੋ? ਨਹੀਂ ਬਿਲਕੁਲ ਝੂਠ ਹੈ। ਸੁਪਨੇ ਵਿੱਚ ਮੈਂ ਤਾਂ ਨਹੀਂ, ਮੈਨੂੰ ਤਾਂ ਮੇਰੇ ਗੁਰੂ ਜੀ ਖਾਨ ਸਾਹਿਬ ਬਾਕਰ ਹੁਸੈਨ ਜੀ, ਮੇਰੇ ਗੁਰੂ ਜੀ ਬਹੁਤ ਘੈਂਟ ਗੁਰੂ ਸਨ। ਮੇਰੇ ਕੋਲ 3-4 ਸਾਲ ਰਹੇ ਨੇ ਉਹ, ਮੈਂ ਸਿੱਖਿਆ ਉਹਨਾਂ ਤੋਂ, ਪਰ ਮੇਰੇ ਸੁਪਨੇ 'ਚ ਆ ਕੇ ਨਹੀਂ ਸਿਖਾਇਆ ਉਹਨਾਂ ਨੇ, ਹਕੀਕਤ ਜੀ ਸਿਖਾਇਆ ਮੈਨੂੰ। ਅਤੇ ਬਾਕੀ ਜੇ ਸੁਪਨੇ 'ਚ ਗਾਣੇ ਆਏ ਸੁਣਾਉਣ ਲੱਗੇ ਫਿਰ ਤਾਂ ਸਾਰੀ ਦੁਨੀਆ ਹੀ ਗਾਉਣ ਲੱਗ ਜੂ, ਕਿਸੇ ਨਾ ਕਿਸੇ ਦੇ ਤਾਂ ਕੋਈ ਆਉਂਦਾ ਹੀ ਹੋ ਸੁਪਨੇ 'ਚ। ਬਿਲਕੁਲ ਹੈ ਨਾ ਜੀ, ਬਿਲਕੁਲ। ਅਤੇ ਇਸ ਤੋਂ ਬਾਅਦ ਜਿਹੜਾ ਮੇਰਾ ਅਗਲਾ ਸਵਾਲ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਬਕਾਇਦਾ ਤੁਹਾਡੇ ਕੋਲੋਂ ਤਾਲੀਮ ਲਈ ਹੈ, ਸੰਗੀਤਕ ਤਾਲੀਮ ਲਈ ਹੈ, ਤੁਹਾਡੇ ਨਾਲ ਸਟੇਜਾਂ ਵੀ ਉਹਨਾਂ ਨੇ ਕੀਤੀਆਂ। ਤੁਹਾਡੇ ਕੋਲ ਕਿਸ ਤਰ੍ਹਾਂ ਦੇ ਜਿਹੜੇ ਸਬੂਤ ਨੇ ਜਾਂ ਕਿਸ ਤਰ੍ਹਾਂ ਦੇ ਪ੍ਰੂਫ ਤੁਹਾਡੇ ਕੋਲੇ ਮੌਜੂਦ ਨੇ? ਵੀਡੀਓ ਹੈਗੀਆਂ ਜੀ, ਫੋਟੋਆਂ ਹੈਗੀਆਂ ਨੇ, ਮੈਂ ਦਿਖਾਈ ਰਿਹਾ ਤੁਹਾਨੂੰ ਇੱਧਰ। ਬਾਕੀ ਵੀਡੀਓ ਤੁਹਾਨੂੰ ਮੈਂ ਦਿਖਾ ਦੂੰ ਸਾਰੀਆਂ, ਮੇਰੇ ਕੋਲ ਤੁਹਾਨੂੰ ਦੇ ਹੀ ਦਿੰਦਾ ਥੋੜ੍ਹੇ ਟਾਈਮ 'ਚ। ਅਤੇ ਹੁਣ ਤੁਸੀਂ ਜਿਹੜਾ ਹੈਗਾ ਵੀ ਇਹ ਜਿਹੜਾ ਸਾਰਾ ਘਟਨਾਕ੍ਰਮ ਹੈਗਾ, ਇਹਦੇ ਬਾਰੇ ਤੁਸੀਂ ਕੀ ਚਾਹੁੰਦੇ ਹੋ? ਕਿ ਮੈਂ ਇਹ ਕਹਿਣਾ ਵੀ ਗੁਰੂ ਸ਼ਬਦ ਜਿਹੜਾ ਬਹੁਤ ਵੱਡੀ ਪਾਵਰ ਆ ਸਾਡੀ, ਗੁਰੂ ਹੈ ਜਿਹੜੇ, ਕਿ ਜਿਹੜਾ ਗੁਰੂ ਦਾ ਸਤਿਕਾਰ ਨਹੀਂ ਕਰਦਾ ਉਹ ਹਮੇਸ਼ਾ ਅੱਗੇ ਨਹੀਂ ਜਾਂਦਾ, ਉਹ ਪਿੱਛੇ ਆਊਗਾ ਜੀ। ਹਾਂਜੀ, ਗੁਰੂ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਹਾਂ, ਤੁਹਾਡੇ ਤੋਂ ਜਿਹੜੇ ਹੋਰ ਵੀ ਬਹੁਤ ਸਾਰੇ ਜਿਹੜੇ ਤੁਹਾਡੇ ਸ਼ਾਗਿਰਦ ਨੇ, ਮੈਂ ਇੱਕ ਜਿਹੜਾ ਕੁਛ ਨਾਮ ਜਾਣਨੇ ਚਾਹੁੰਦਾ ਕਿ ਜਿਹੜੇ ਇਸ ਲਿਸਟ ਦੇ ਵਿੱਚ ਸ਼ਾਮਲ ਨੇ, ਜਿਹੜੇ ਕਿ ਅੱਜ ਸਥਾਪਿਤ ਕਲਾਕਾਰ ਨੇ, ਉਹਨਾਂ ਦੇ ਨਾਮ ਜਿਹੜੇ ਉਹ ਵੀ ਤੁਸੀਂ ਦੱਸੋ। ਮਾਸ਼ਾ ਅਲੀ ਹੈ ਜੀ, ਅਲੀ ਬ੍ਰਦਰ, ਸੋਨੀ ਸਲੀਮ, ਸਰਫਰਾਜ, ਅਤੇ ਸਨੀ ਹੈ ਮੁੰਡਾ ਮੁਕਤਸਰ ਤੋਂ, ਗੋਰਾ ਜੀ, ਜਤਿੰਦਰ ਬੋਬੀ, ਰਮਜ਼ਾਨ ਖਾਨ, ਅਤੇ ਕੁੜੀ ਹੈ ਆਪਣੀ ਸੀਤਲ ਯਾਦਵ, ਜ਼ਾਰਾ ਗਿੱਲ, ਬਹੁਤ ਸਾਰੇ ਨੇ ਹਲੇ ਮੇਰੇ ਮਾਈਂਡ 'ਚ ਜਾਣੀ। ਹਾਂ, ਮਤਲਬ ਇਹ ਸਾਰੇ ਜਿਹੜੇ ਕਲਾਕਾਰ ਨੇ ਜਿਹੜੇ ਅੱਜ ਇੰਡਸਟਰੀ ਦੇ ਵਿੱਚ ਸਥਾਪਿਤ ਨੇ, ਅਤੇ ਇਹਨਾਂ ਵੱਲੋਂ ਲਗਾਤਾਰ ਤੁਹਾਡੇ ਤੋਂ ਸਿੱਖਿਆ ਲੈ ਕੇ ਜਿਹੜਾ ਗਾਇਆ ਜਾ ਰਿਹਾ। ਮਾਸ਼ਾ ਅਲੀ ਖੁਦ ਇੱਕ ਬਹੁਤ ਵੱਡਾ ਨਾਮ ਹੈ। ਅਲੀ ਬ੍ਰਦਰਸ, ਮੈਂ ਇਸ ਕਰਕੇ ਇੰਟਰਵਿਊ ਨਹੀਂ ਕਰ ਰਿਹਾ ਕਿ ਮੇਰਾ ਨਾਮ ਬਣੂਗੇ ਸਨੀ ਦਾ ਇੱਦਾਂ। ਮੈਂ ਇਹ ਦੱਸਣਾ ਚਾਹੁੰਦਾ ਵੀ ਝੂਠ ਬਾਹਲਾ ਚਿਰ ਨਹੀਂ ਚੱਲਦਾ ਹੁੰਦਾ। ਤੁਸੀਂ ਜਿਹੜੀ ਇਮੇਜ ਉਹਦੀ ਗਾਣੇ ਨਾਲ ਹੀ ਬਹੁਤ ਘੈਂਟ ਬਣ ਜਾਣੀ ਸੀ, ਉਹ ਸਟੋਰੀ ਉਹਨੇ ਬਣਾਉਣ ਦੀ ਲੋੜ ਨਹੀਂ ਸੀ ਵੀ ਮੈਂ ਬੂਟ ਪਾਲਿਸ਼ ਕਰਦਾ ਜੀ, ਮੈਂ ਇੱਦਾਂ ਆਇਆ। ਉਹਦਾ ਗਾਣਾ ਇੰਨਾ ਅਮੀਰ ਸੀ, ਉਹ ਤਾਂ ਬੱਲੇ ਵੈਸੇ ਹੀ ਬਹੁਤ ਸੀ ਉਹਦੀ। ਨਹੀਂ, ਜਿਹੜਾ ਤੁਸੀਂ ਬੂਟ ਪਾਲਿਸ਼ ਦਾ ਸਵਾਲ ਚੱਕ ਰਹੇ ਹੋ ਕਿ ਉਹਦੇ ਵੱਲੋਂ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਗਿਆ? ਨਹੀਂ, ਬਿਲਕੁਲ ਨਹੀਂ। ਮੇਰੇ ਨਾਲ ਸ਼ੋਆਂ 'ਤੇ ਜਾਂਦਾ ਸੀ, ਮੈਂ ਲੁਧਿਆਣਿਓਂ ਵੀ ਚੱਕਦਾ ਸੀ, ਕਦੇ ਇੱਥੋਂ ਹੀ ਜਾਂਦਾ ਸੀ ਮੇਰੇ ਨਾਲ। ਮੈਂ ਨਹੀਂ ਕਦੇ ਉਹਦਾ ਬੈਗ ਰਖਾਇਆ ਵੀ ਯਾਰ ਰੱਖ ਦੇ ਤੂੰ ਅਤੇ ਮੇਰੇ ਨਾਲ ਚੜ੍ਹ, ਹੈ ਨਾ, ਉਹ ਨਹੀਂ ਕਰਦਾ ਸੀ। ਇਹ ਜੋ ਚੀਜ਼ ਨੇ, ਜੋ ਉਹਦੇ ਵੱਲੋਂ ਲਗਾਤਾਰ ਸੋਨੀ ਵੱਲੋਂ ਲਗਾਤਾਰ ਇਹ ਦਿਖਾਇਆ ਗਿਆ ਕਿ ਜਿਹੜਾ ਸਨੀ ਹਿੰਦੁਸਤਾਨੀ ਆ ਉਹ ਪਹਿਲਾਂ ਬਠਿੰਡਾ ਦੇ ਵਿੱਚ ਬੂਟ ਪਾਲਿਸ਼ ਕਰਦਾ ਸੀ। ਉਹ ਪਤਾ ਕੀ ਹੈ ਜੀ, ਉਹ ਆਪਦੀ ਪ੍ਰਮੋਸ਼ਨ ਲਈ ਸਾਰਾ ਕੁਝ ਕਰਦੇ ਨੇ। ਉਹ ਸਟੋਰੀ ਬਣਾਈ ਸੀ ਉਹਦੀ TRP ਲਈ,
ਤੇ ਫਿਰ ਇਹਦਾ ਰੌਲਾ ਮੈਨੂੰ ਇਹਦੇ ਨਾਲ ਇਹ ਹੈ ਵੀ ਯਾਰ ਤੂੰ ਮੇਰਾ ਨਾਮ ਤਾਂ ਲੈਣਾ ਸੀ, ਇਹ ਐ ਨਹੀਂ ਸੀ। ਉਹਨਾਂ ਨੇ ਸਟੋਰੀ ਬਣਾਤੀ ਸੀ, ਬੂਟ ਪਾਲਿਸ਼ ਵੀ ਚਲੋ ਓਕੇ ਹੈ ਨਾ, ਵੀ ਤੁਸੀਂ ਐਂ ਤਾਂ ਦੱਸਣਾ ਚਾਹੀਦਾ ਸੀ। ਅਸੀਂ ਇਕੱਠੇ ਰਹਿੰਦੇ ਸੀ ਜੀ, ਮੈਂ ਪ੍ਰੋਗਰਾਮਾਂ 'ਤੇ ਵੀ ਜਾਂਦਾ ਸੀ, ਮੈਨੂੰ ਗੁਰੂ ਜੀ ਦੱਸਦੇ ਸੀ ਇੱਦਾਂ ਇੱਦਾਂ ਤਾਂ ਹੈ ਨਾ, ਇਹ ਜ਼ਰੂਰੀ ਸੀ। ਬਸ ਤੁਹਾਡਾ ਜਿਹੜਾ ਗਿਲਾ ਇਸੇ ਗੱਲ ਦਾ ਹੀ ਹੈ ਕਿ ਉਹਨਾਂ ਨੇ ਜਿਹੜਾ ਕਿ ਮਤਲਬ ਐਜ਼ ਏ ਰਿਸਪੈਕਟ ਕਹਿ ਲਓ ਵੀ ਤੁਹਾਨੂੰ ਜਿਹੜਾ ਉਸ ਤਰ੍ਹਾਂ ਨਾਲ ਪੇਸ਼ ਨਹੀਂ ਕੀਤਾ। ਮਤਲਬ ਤੁਹਾਡਾ ਹੁਣ ਜੇ ਅਗਰ ਤੁਹਾਡੇ ਕੋਲੇ ਸੰਨੀ ਚੱਲ ਕੇ ਆਉਂਦਾ ਹੈ ਇਸ ਇੰਟਰਵਿਊ ਤੋਂ ਬਾਅਦ, ਉਹ ਤੁਹਾਡੇ ਕੋਲੇ ਅਪਰੋਚ ਕਰਦਾ, ਤਾਂ ਤੁਹਾਡਾ ਜਿਹੜਾ ਰਿਐਕਸ਼ਨ ਹੈ ਉਹਦੀ ਬਾਬਤ ਕਿਸ ਤਰ੍ਹਾਂ ਦਾ ਹੋਊਗਾ? ਨਹੀਂ, ਮੈਂ ਤਾਂ ਅੱਜ ਵੀ ਪਿਆਰ ਕਰਦਾ ਜਿੰਨੀ ਮੈਨੂੰ ਖੁਸ਼ੀ ਹੈ। ਮੈਂ ਵੋਟਿੰਗ ਬਹੁਤ ਕਰਾਈ ਉਹਨੂੰ, ਇਹ ਨਹੀਂ ਗੱਲ ਕਿ ਮੈਨੂੰ ਉਹਦਾ ਫੋਨ ਨਹੀਂ ਆਇਆ ਤਾਂ ਮੈਂ ਵੋਟਿੰਗ ਨਹੀਂ। ਮੇਰਾ ਬਹੁਤ ਜ਼ਿਆਦਾ ਸੰਯੋਗ ਆ, ਉਹਨੂੰ ਪਤਾ ਹੋਵੇ ਇਸ ਗੱਲ ਦਾ ਜਾਂ ਨਾ ਹੋਵੇ, ਇਸ ਤੱਕ ਮੈਨੂੰ ਕੋਈ ਮਤਲਬ ਨਹੀਂ। ਬਹੁਤ ਦੁਨੀਆ ਮੇਰੇ ਨਾਲ ਜੁੜੀ ਹੋਈ ਹੈ ਕਿਉਂਕਿ ਮੈਨੂੰ ਵੀ ਬਹੁਤ ਪਿਆਰ ਕਰਦੇ ਨੇ ਲੋਕ। ਉਹਦੀ ਵੋਟਿੰਗ 'ਚ ਮੇਰਾ ਬਹੁਤ ਹੱਥ ਸੀ ਜਦੋਂ ਵੋਟਿੰਗ ਹੋਈ। ਸਾਡੇ ਨਾਲ ਸ਼ਾਹ ਅਲੀ ਮੌਜੂਦ ਨੇ ਜੋ ਕਿ ਲਵਜੀਤ ਜੀ ਦੇ ਕਜ਼ਨ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਚੈਨਲ ਦੇ ਉੱਪਰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਸ਼ਾਹ ਅਲੀ, ਤੇ ਹੋਰ ਤੁਸੀਂ ਸੁਣਾਓ ਜੀ। ਸੰਨੀ ਹਿੰਦੁਸਤਾਨੀ ਬਾਰੇ ਜੋ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਜੋ ਇਹਨਾਂ ਨੇ ਕਿਹਾ ਹੈਗਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਨੀ ਹਿੰਦੁਸਤਾਨੀ ਬਾਰੇ ਜੀ ਮੈਂ ਬਹੁਤਾ ਜ਼ਿਆਦਾ ਤਾਂ ਨਹੀਂ ਕਹਿਣਾ ਕੁਛ। ਸਾਨੂੰ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਕੋਈ ਬੰਦਾ ਇੰਨੀ ਗਰੀਬੀ 'ਚ ਉੱਠ ਕੇ ਐਡੇ ਵੱਡੇ ਪਲੇਟਫਾਰਮ 'ਤੇ ਜਾਂਦਾ ਜੀ ਤੇ ਆਪਣੇ ਮਾਂ-ਬਾਪ ਦਾ ਨਾਂ ਰੌਸ਼ਨ ਕੀਤਾ ਜੀ, ਤੇ ਹਰ ਇੱਕ ਬੱਚੇ ਨੂੰ ਕਰਨਾ ਵੀ ਚਾਹੀਦਾ। ਅਸੀਂ ਵੀ ਲੱਗੇ ਹੋਏ ਹਾਂ ਆਪਣੇ ਮਾਂ-ਬਾਪ ਦਾ ਨਾਂ ਰੌਸ਼ਨ ਕਰਨ, ਪਰ ਕਿਤੇ ਨਾ ਕਿਤੇ ਅਸੀਂ ਸਾਡੇ ਮਾਸਟਰ ਹੈ, ਸਾਡੇ ਟੀਚਰ ਹੈ, ਸਾਡੇ ਉਸਤਾਦ ਆ, ਅਸੀਂ ਉਹਨਾਂ ਨੂੰ ਭੁੱਲਣਾ ਸਾਡੇ ਲਈ ਬਹੁਤ ਨਿੰਦਾਯੋਗ ਗੱਲ ਹੈ ਜੀ, ਹੈ ਨਾ। ਮੈਂ ਵੀ ਭਾਜੀ ਹੁਣੇ ਤੋਂ ਹੀ ਸਿੱਖਿਆ ਹੈ ਨਾ। ਮਾਸ਼ਾ ਅਲੀ ਬਾਈ ਬਹੁਤ ਵੱਡਾ ਯੋਗਦਾਨ ਹੈ ਮੇਰੀ ਲਾਈਫ ਦੇ ਵਿੱਚ। ਜਿੱਥੇ ਵੀ ਹਾਂ, ਜਿਸ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ, ਜਿੱਥੇ ਅਸੀਂ ਡਿਜ਼ਰਵ ਕਰਦੇ ਹਾਂ, ਉੱਥੇ ਅਸੀਂ ਖੜ੍ਹੇ ਹਾਂ ਤਾਂ ਸਿਰਫ ਇਹਨਾਂ ਕਰਕੇ ਹੀ ਹਾਂ, ਉਸਤਾਦ ਜੀ ਹੁਣਾਂ ਕਰਕੇ ਹੀ ਹੈ। ਤੇ ਜੇ ਅਸੀਂ ਕਹਾਂਗੇ ਕਿ ਨਹੀਂ ਸਾਡੇ 'ਚ ਇਹਦਾ ਕੋਈ ਰੋਲ ਨਹੀਂ ਹੈ, ਅਸੀਂ ਇਗਨੋਰ ਮਾਰਾਂਗੇ, ਤਾਂ ਉਹ ਬਹੁਤੀ ਕੋਈ ਚੰਗੀ ਗੱਲ ਨਹੀਂ ਹੈ। ਮੈਂ ਕੋਈ ਸ਼ਲਾਘਾਯੋਗ ਗੱਲ ਹੈ ਨਹੀਂ ਹੈ ਇਹ, ਤੇ ਬਟ ਉਹ ਤਰੱਕੀਆਂ ਕਰੇ, ਹੋਰ ਵੀ ਅੱਗੇ ਜਾਵੇ, ਹਾਲੀਵੁੱਡ ਤੱਕ ਜਾਵੇ, ਸਾਡੀ ਦੁਆ ਹੈ। ਜਦੋਂ ਸੰਨੀ ਇਹਨਾਂ ਤੋਂ ਸਿੱਖਦੇ ਸੀ ਜਾਂ ਜਦੋਂ ਇਹਨਾਂ ਕੋਲ ਸਿੱਖਣ ਲਈ ਆਉਂਦਾ ਸੀ ਉਹ, ਤਾਂ ਤੁਹਾਡਾ ਜਿਹੜਾ ਰਾਬਤਾ ਉਹਨਾਂ ਨਾਲ ਕਿਸ ਤਰ੍ਹਾਂ ਦਾ ਰਿਹਾ ਜਾਂ ਕਿਸ ਤਰ੍ਹਾਂ ਤੁਸੀਂ ਮਿਲਦੇ ਸੀ ਉਹਨੂੰ? ਰਾਬਤਾ ਬਹੁਤ ਵਧੀਆ ਸੀ ਜੀ। ਅਦਬ ਕੀਤਾ ਉਹਨਾਂ ਨੇ, ਬਹੁਤ ਰਿਸਪੈਕਟ ਕਰਦਾ ਸੀ ਮੇਰੀ ਵੀ। ਇਸ ਗੱਲ ਤੋਂ ਮੈਂ ਕਦੇ ਵੀ ਭੱਜਾਂਗਾ ਨਹੀਂ। ਬਹੁਤ ਬਾਅਦ ਉਹਨਾਂ ਨੇ ਜਦੋਂ ਵੀ ਫੋਨ ਕਰਨਾ, ਵੌਇਸ ਨੋਟ ਭੇਜਦਾ ਸੀ ਮੈਨੂੰ WhatsApp 'ਤੇ, ਤੇ ਬਟ ਪਤਾ ਨਹੀਂ ਕਿਵੇਂ ਉਹਦੇ ਦਿਲ 'ਚ ਆਈ ਕਿ ਫਿਰ ਜਦੋਂ ਉਸਤਾਦ ਨੂੰ ਭੁੱਲ ਗਿਆ ਸੀ ਤਾਂ ਉਸ ਤੋਂ ਬਾਅਦ ਵਾਲੇ ਹੈ ਨਾ ਜਦੋਂ ਬੰਦਾ ਫਲ ਭੁੱਲ ਗਿਆ ਤੇ ਟਾਹਣੀਆਂ ਪੱਤੇ ਆ, ਤੇ ਸਾਨੂੰ ਤੇ ਸਾਡੇ ਵਾਸਤੇ ਤਾਂ ਕੋਈ ਉਦੋਂ ਕੋਈ ਤਾਲਮੇਲ ਰੱਖਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਜਦੋਂ ਇੰਡੀਅਨ ਆਈਡਲ ਦੇ ਵਿੱਚ ਉਹ ਗਾ ਰਿਹਾ ਸੀ। ਇੰਡੀਅਨ ਆਈਡਲ ਦੇ ਵਿੱਚ 1 ਬਾਏ 1 ਜਿਹੜਾ ਹੈਗਾ, ਸਟੈਪ ਬਾਏ ਸਟੈਪ ਉਹ ਅੱਗੇ ਵਧ ਰਿਹਾ ਸੀ, ਤਾਂ ਉਦੋਂ ਉਹਨਾਂ ਨੇ ਤੁਹਾਡੇ ਨਾਲ ਜਿਹੜਾ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਜੀ, ਤਾਲਮੇਲ ਤਾਂ ਮੈਂ ਉਹੀ ਗੱਲ ਦੁਬਾਰਾ ਰਿਪੀਟ ਕਰੂੰਗਾ ਕਿ ਤਾਲਮੇਲ ਤਾਂ ਗੁਰੂ ਜੀ ਹੁਣਾਂ ਨਾਲ ਨਹੀਂ ਬਣਾਇਆ ਉਹਨਾਂ ਨੇ, ਹੈ ਨਾ। ਜਿੱਥੇ ਉਹਨਾਂ ਨੂੰ ਬਣਾਉਣਾ ਚਾਹੀਦਾ ਸੀਗਾ, ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਕਿ ਸਾਡੇ ਨਾਲ ਤਾਲਮੇਲ ਬਣਾਉਣਾ ਨਾਟ ਇੰਪੋਰਟੈਂਟ, ਕੋਈ ਬਹੁਤੀ ਵੱਡੀ ਜ਼ਰੂਰੀ ਗੱਲ ਨਹੀਂ ਹੈ ਕਿ ਸਾਡੇ ਨਾਲ ਤਾਲਮੇਲ ਬਣਾ ਕੇ ਰੱਖਿਓ, ਪਰ ਕਮ ਸੇ ਕਮ ਅਸੀਂ ਜਿਹ ਤੋਂ ਸਿੱਖਦੇ ਹਾਂ, ਅਸੀਂ ਜਿਹ ਤੋਂ ਸਿੱਖਿਆ, ਅਸੀਂ ਉਹਦੇ ਨਾਲ ਤਾਲਮੇਲ ਨਹੀਂ ਬਣਾਵਾਂਗੇ ਤਾਂ ਜਦੋਂ ਕੋਈ ਸਾਨੂੰ ਕੁਐਸਚਨ ਕਰਦਾ ਕਿ ਲਵਜੀਤ ਨਾਮ ਦਾ ਕੋਈ ਬੰਦਾ ਹੈ, ਕੋਈ ਉਸਤਾਦ ਹੈ, ਤੁਸੀਂ ਉਹ ਤੋਂ ਸਿੱਖਿਓ, ਤਾਂ ਇੱਦਾਂ ਕਰ ਲੈਣਾ ਕੰਨਾਂ ਨੂੰ ਕਿ ਉਹਨਾਂ ਨੂੰ ਤਾਂ ਸੁਣਿਆ ਹੀ ਨਹੀਂ ਹੈਗਾ, ਹੈ ਨਾ। ਤਾਂ ਇਹ ਚੀਜ਼ ਮਾੜੀ ਹੈ, ਇਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ। ਮੈਂ ਤਾਂ ਵੇਖੀ ਸੀ, ਹਾਲਾਂਕਿ ਕੱਲ੍ਹ ਜਾਂ 2 ਘੰਟੇ ਪਹਿਲਾਂ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਕਿ ਨਹੀਂ ਕੋਈ ਗੱਲ ਨਹੀਂ, ਮਿਸਟੇਕ ਹੋ ਜਾਂਦੀਆਂ ਨੇ, ਪਰ ਇੱਕ ਥਾਂ 'ਤੇ ਮਿਸਟੇਕ ਹੁੰਦੀ ਹੈ, 1000 ਥਾਂ 'ਤੇ ਮਿਸਟੇਕ ਨਹੀਂ ਨਾ ਹੁੰਦੀ। 1000 ਥਾਂ 'ਤੇ ਤਾਂ ਇਹ ਹੁੰਦਾ ਨਾ ਕਿ ਉਹਨੇ ਪਲਾਨ ਕੀਤਾ ਹੈ ਕਿ ਮੈਂ ਬੋਲਣਾ ਹੀ ਨਹੀਂ ਹੈ, ਤਾਂ ਉਹ ਚੀਜ਼ ਬਹੁਤ ਮਾੜੀ ਹੈ। ਅਸੀਂ ਤੁਹਾਡੇ ਕੁਝ ਸ਼ਾਗਿਰਦਾਂ ਨੂੰ ਵੀ ਮਿਲਣਾ ਚਾਹਾਂਗੇ ਕਿ ਜਿਹੜੇ ਉਦੋਂ ਉਸ ਸਮੇਂ ਦੌਰਾਨ ਉਹਨਾਂ ਨਾਲ ਗਾਉਂਦੇ ਰਹੇ ਨੇ ਜਾਂ ਉਹਨਾਂ ਨਾਲ ਸਿੱਖਦੇ ਰਹੇ ਨੇ। ਇਹਨਾਂ ਨਾਲ ਵੀ ਗੱਲ ਕਰਦੇ ਕਿ ਕਿਸ ਤਰ੍ਹਾਂ ਜਦੋਂ ਸੰਨੀ ਤੁਹਾਡੇ ਨਾਲ ਰਹਿ ਕੇ ਸਿੱਖਦੇ ਸੀ ਇੱਥੇ ਜਾਂ ਇਕੱਠੇ ਗਾਉਂਦੇ ਸੀ, ਤਾਂ ਉਹਦਾ ਜਿਹੜਾ ਸੁਭਾਅ ਸੀ ਜਾਂ ਵਰਤਾਰਾ ਸੀ ਉਹ ਕਿਸ ਤਰ੍ਹਾਂ ਦਾ ਸੀ? ਬਹੁਤ ਵਧੀਆ ਸੀ ਜੀ। ਸਾਰੇ ਅਸੀਂ ਰਲ ਮਿਲ ਕੇ ਰਿਆਜ਼ ਕਰਦੇ ਸੀ, ਉਸਤਾਦ ਜੀ ਨਾਲ ਬੈਠੇ ਸੀਗੇ, ਸ਼ੋਅ 'ਤੇ ਜਾਂਦੇ, ਅਸੀਂ ਇਕੱਠੇ ਜਾਂਦੇ ਹੁੰਦੇ ਸੀਗੇ ਜੀ। ਹਾਂ, ਸੰਨੀ ਹਿੰਦੁਸਤਾਨੀ ਵੱਲੋਂ ਜਿਹੜਾ ਕਿੰਨਾ ਸਮਾਂ ਰਹਿ ਕੇ ਤੁਹਾਡੇ ਨਾਲ ਜਦੋਂ ਰਿਹਾ ਅਤੇ ਕਿੰਨਾ ਸਮਾਂ ਉਹਨਾਂ ਨੇ ਇੱਥੇ ਗਾਇਆ, ਕਿੰਨਾ ਸਮਾਂ ਜਿਹੜੀ ਸਿੱਖਿਆ ਪ੍ਰਾਪਤ ਕੀਤੀ? ਜਦੋਂ ਉਸਤਾਦ ਜੀ ਨੂੰ ਮਿਲੇ ਆ ਸਭ ਤੋਂ 5-7 ਸਾਲ ਅਸੀਂ ਇਕੱਠੇ ਸੀਗੇ ਜੀ, ਉਦੋਂ ਤੋਂ ਹੀ ਆ ਜੀ ਸਾਡੇ ਨਾਲ। ਮਤਲਬ 5 ਸਾਲ ਤੋਂ ਲਵਜੀਤ ਜਦੋਂ ਉਹਨਾਂ ਨੇ ਸਿੱਖਿਆ। ਹਾਂਜੀ। ਲਵਜੀਤ ਜੀ, ਤੁਸੀਂ ਆਪ ਇੱਕ ਬਹੁਤ ਅੱਛੇ ਕਲਾਕਾਰ ਹੋ, ਤੁਸੀਂ ਬਹੁਤ ਅੱਛੇ ਮਿਊਜ਼ਿਕ ਡਾਇਰੈਕਟਰ ਹੋ, ਤੁਸੀਂ ਬਹੁਤ ਅੱਛੇ ਕੰਪੋਜ਼ਰ ਹੋ। ਤੁਹਾਡੇ ਵੱਲੋਂ ਬਹੁਤ ਸਾਰੇ ਗੀਤ ਗਾਏ ਗਏ, ਬਹੁਤ ਸਾਰੀਆਂ ਕੰਪੋਜੀਸ਼ਨਾਂ ਜਿਹੜੀਆਂ ਅੱਜ ਦੀਆਂ ਹਿੱਟ ਕੰਪੋਜੀਸ਼ਨਾਂ। ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਹੜੇ ਗੀਤ ਆ ਤੁਹਾਡੇ ਵੱਲੋਂ ਤਿਆਰ ਕੀਤੇ ਗਏ, ਉਹਨਾਂ ਕਲਾਕਾਰਾਂ ਦੇ ਨਾਲ ਜਿਨ੍ਹਾਂ ਕਲਾਕਾਰਾਂ ਨਾਲ ਤੁਸੀਂ ਕੰਮ ਕੀਤਾ ਉਹਨਾਂ ਬਾਰੇ ਵੀ ਜ਼ਰੂਰ ਦੱਸੋ। ਇੱਕ ਤਾਂ ਮਾਸ਼ੇ ਦੇ ਬਹੁਤ ਸਾਰੇ ਤਕਰੀਬਨ ਗਾਣੇ ਮਾਸ਼ੇ ਦੇ ਕੰਪੋਜ਼ ਆ,
ਬਾਈ ਧਰਮਪ੍ਰੀਤ, ਦੁਸ਼ਮਣ ਵੀ ਨਾ ਮਾਰਨ ਜੋ ਸੱਟ ਮਾਰੀ ਸੱਜਣਾ ਨੇ, ਰਾਣੀਦੀਪ, ਮਨਿੰਦਰ ਮੰਗਾ, ਲਵਲੀ ਨਰਮਾਨ ਬਾਈ ਜੀ, ਅਤੇ ਹੋਰ ਬਹੁਤ ਸਾਰੇ ਫਨਕਾਰ ਨੇ, ਆਕਾਸ਼ਦੀਪ ਜੀ। ਹਾਂਜੀ, ਬਾਬਾ ਕੰਪੋਜ਼ਾਂ ਆਈਆਂ ਨੇ ਮੇਰੀਆਂ, ਮੇਰੇ ਮਾਈਂਡ 'ਚ ਇੱਕ ਕੁਲਦੀਪ ਗੀਤ ਰਸੀਲਾ। ਅੱਛਾ, ਕੁਲਦੀਪ ਹਾਂਜੀ, ਰਸੀਲਾ। ਹਾਂਜੀ। ਇੱਕ ਗੀਤ ਵੀ ਹੋ ਜਾਏ ਜਿਹੜੇ ਗੀਤ ਨੇ ਤੁਹਾਡੀ ਪਛਾਣ ਬਣਾਈ ਸੀ, ਜਿਹੜੇ ਗੀਤ ਨਾਲ ਲਵਜੀਤ ਦਾ ਨਾਮ ਬਣਿਆ ਸੀ, ਉਹ ਗੀਤ ਅਸੀਂ ਜ਼ਰੂਰ ਉਹ ਸੁਣਨਾ ਵੀ ਸੋਹਣਾ, ਚਾਹਾਂਗੇ। ਪਰ ਇੱਕ ਗਾਣਾ ਜਿਹੜਾ ਸਭ ਤੋਂ ਹਿੱਟ ਹੋਇਆ ਸੀ ਦੀਪ ਢਿੱਲੋਂ, ਲੁਕਣ ਕਿਤੇ ਨਹੀਂ ਦੇਣਾ ਦੇਖੀ ਡਾਂਗਾਂ ਖੜਕਦੀਆਂ, ਉਹ ਵੀ ਮੇਰੀ ਕੰਪੋਜ਼ ਤੋਂ ਹੀ ਸ਼ੁਰੂ ਹੋਇਆ ਸੀ ਦੀਪ ਢਿੱਲੋਂ। ਦੀਪ ਢਿੱਲੋਂ ਵੀ ਤੁਹਾਡੀ ਜਿਹੜੀ ਕੰਪੋਜੀਸ਼ਨ ਲਗਾਇਆ, ਗੀਤ ਜ਼ਰੂਰ ਸੁਣਾਓ ਜੀ। ਤੇਰੇ ਚੂੜੇ ਨੂੰ ਸਲਾਮ, ਤੇਰੀ ਮਹਿੰਦੀ ਨੂੰ ਸਲਾਮ, ਅੱਖ ਕੁੰਡ ਥੱਲੇ ਰੋਂਦੀ ਡੋਲੀ ਬਹਿੰਦੀ ਨੂੰ ਸਲਾਮ, ਸਾਨੂੰ ਯਾਦ ਕੇ ਤੂੰ ਕਿਸੇ ਨੂੰ ਆਵਾਜ਼ ਤਾਂ ਕਰੇਗੀ, ਅਸੀਂ ਤੇਰੇ ਹੱਥੋਂ ਲੁੱਟੇ ਕਦੇ ਯਾਦ ਤਾਂ ਕਰੇਗੀ, ਨੀ ਅਸੀਂ ਤੇਰੇ ਹੱਥੋਂ ਲੁੱਟੇ ਕਦੇ ਯਾਦ ਤਾਂ ਕਰੇਗੀ। ਓਏ ਲੁੱਟੇ ਟੁੱਟਿਆਂ ਨੂੰ ਇੱਥੇ ਕੌਣ ਦਿੰਦਾ ਏ ਸਹਾਰੇ, ਐਨੇ ਦੁੱਖ ਦੇਗੀ ਮੈਨੂੰ ਜਿੰਨੇ ਅੰਬਰਾਂ 'ਚ ਤਾਰੇ, ਐਨੇ ਦੁੱਖ ਦੇਗੀ ਮੈਨੂੰ ਜਿੰਨੇ ਅੰਬਰਾਂ 'ਚ ਤਾਰੇ, ਮੇਰੀ ਮੌਤ ਉੱਤੇ ਕਿਹੜਾ ਨੀ ਤੂੰ ਅੱਖ ਤਾਂ ਭਰੇਗੀ, ਅਸੀਂ ਤੇਰੇ ਹੱਥੋਂ ਲੁੱਟੇ ਕਦੇ ਯਾਦ ਤਾਂ ਕਰੇਗੀ, ਨੀ ਅਸੀਂ ਤੇਰੇ ਹੱਥੋਂ ਲੁੱਟੇ ਕਦੇ ਯਾਦ ਕਰੇਗੀ। ਵਾਹ ਜੀ ਵਾਹ, ਕੀ ਬਾਤ ਹੈ। ਜਿਸ ਤਰ੍ਹਾਂ ਦੀ ਗਾਇਕੀ ਤੁਸੀਂ ਸਨੀ ਨੂੰ ਸਿਖਾਈ ਹੈ, ਮਤਲਬ ਉਸਤਾਦ ਹੀ ਹੁੰਦਾ ਹੈ, ਅਤੇ ਇਹੀ ਗੱਲ ਹੀ ਕਹੀ ਜਾ ਸਕਦੀ ਹੈ। ਅਤੇ ਹੁਣ ਜਿਹੜਾ ਹੈਗਾ ਅਗਲਾ ਅਤੇ ਅੰਤਿਮ ਸਵਾਲ ਤੁਹਾਨੂੰ ਮੈਂ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਇੰਟਰਵਿਊ ਲਗਾਤਾਰ ਹੋ ਰਹੀਆਂ ਨੇ ਜਾਂ ਤੁਸੀਂ ਤੁਹਾਡੇ ਵੱਲੋਂ ਮੀਡੀਆ ਨਾਲ ਜਿਹੜਾ ਤਾਲਮੇਲ ਕੀਤਾ ਜਾ ਰਿਹਾ ਹੈ, ਇਸ ਤੋਂ ਅਗਲਾ ਜਿਹੜਾ ਸਟੈਪ ਆ ਤੁਸੀਂ ਕੀ ਕਰਨਾ ਚਾਹੋਗੇ? ਕੀ ਤੁਸੀਂ ਸਨੀ ਤੱਕ ਰਾਬਤਾ ਕਰਨ ਲਈ ਕੁਛ? ਨਹੀਂ, ਜੇ ਉਹਦਾ ਮਨ ਕਰੂ ਤਾਂ ਪੱਤੀ ਹੈ, ਕੋਈ ਚੱਕਰ ਨਹੀਂ, ਪਰ ਮੇਰੇ ਵੱਲੋਂ ਨਹੀਂ ਕੋਈ ਇੱਦਾਂ ਹੋਊਗਾ ਵੀ ਆਪਾਂ ਨੂੰ ਕੋਈ ਗੱਲ ਕਹਿਣੀ ਹੈ ਜਾਂ ਕਿੱਦਾਂ, ਹਨ ਉਹਦੀ ਮੌਜ ਹੈ। ਤੁਸੀਂ ਇਹੀ ਚਾਹੁੰਦੇ? ਹਾਂਜੀ, ਇਹੀ ਚਾਹੁੰਦੇ। ਸੋ ਇਹ ਸਨ ਲਵਜੀਤ ਜੀ, ਜੋ ਇੱਕ ਖੁਦ ਸਥਾਪਿਤ ਕਲਾਕਾਰ ਨੇ ਸੂਫੀ ਗਾਇਕੀ ਦੇ ਵਿੱਚ। ਉਹਨਾਂ ਦਾ ਬਹੁਤ ਵੱਡਾ ਨਾਮ ਹੈ, ਉਹਨਾਂ ਦੇ ਬਹੁਤ ਸਾਰੇ ਸ਼ਾਗਿਰਦ ਨੇ ਜਿਹੜੇ ਕਿ ਆਪਣੇ ਆਪ ਨੂੰ ਗਾਇਕੀ ਦੇ ਵਿੱਚ ਸਥਾਪਿਤ ਕਰਕੇ ਇੱਕ ਵੱਡਾ ਜਿਹੜਾ ਰੁਤਬਾ ਉਹਨਾਂ ਵੱਲੋਂ ਹਾਸਲ ਕੀਤਾ ਗਿਆ। ਸੋ ਇਹਨਾਂ ਨੇ ਦਾਅਵਾ ਕੀਤਾ ਕਿ ਜੋ ਸਨੀ ਹਿੰਦੁਸਤਾਨੀ ਵੀ ਇਹਨਾਂ ਦਾ ਹੀ ਸ਼ਾਗਿਰਦ ਹੈ। ਸਨੀ ਹਿੰਦੁਸਤਾਨੀ ਲਗਾਤਾਰ ਇਹਨਾਂ ਤੋਂ ਸਿੱਖਦਾ ਰਿਹਾ ਹੈ। ਕਿ ਇੱਕ ਹੋਰ ਜਿਹੜਾ ਸਵਾਲ ਇਹਨਾਂ ਵੱਲੋਂ ਖੜਾ ਕੀਤਾ ਗਿਆ ਕਿ ਉਸ ਵੱਲੋਂ ਜਿਹੜੀ ਕਹਾਣੀ ਬਣਾਈ ਗਈ ਹੈ ਬੂਟ ਪੋਲਿਸ਼ ਕਰਨ ਦੀ ਜਾਂ ਹੋਰ, ਉਹਦੇ 'ਤੇ ਵੀ ਸਵਾਲ ਚੁੱਕੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਨੀ ਹਿੰਦੁਸਤਾਨੀ ਆ ਉਹ ਇਹਨਾਂ ਤੱਕ ਅਪਰੋਚ ਕਰਦਾ ਹੈ ਜਾਂ ਨਹੀਂ ਕਰਦਾ, ਜਾਂ ਕਿਸ ਤਰ੍ਹਾਂ ਦਾ ਜਿਹੜਾ ਜਵਾਬ ਹੈ ਸਨੀ ਹਿੰਦੁਸਤਾਨੀ ਵੱਲੋਂ ਦਿੱਤਾ ਜਾਂਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਸੋ ਨਵੀਆਂ ਅਪਡੇਟਸ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਸੋ ਇਸੇ ਤਰ੍ਹਾਂ ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਲੈ ਤੂੰ ਮੋੜਨੀ ਉੱਚਾ ਖਾਨਦਾਨ ਵੇਖ ਰਿਸ਼ਤਾ ਲੈ ਜੋੜਨੀ, ਸਾਡੇ ਨਾਲ ਪਿਆਰ ਪਾ ਕੇ ਖੱਟ ਲੇਗੀ ਕੀ, ਸਾਡੇ ਨਾਲ ਪਿਆਰ ਪਾ ਕੇ ਖੱਟ ਲੇਗੀ ਕੀ, ਅਸੀਂ ਪਹਿਲਾਂ ਹੀ ਗਰੀਬੀਆਂ ਦੇ ਮਾਰੇ ਨੀ, ਕੱਚੇ ਕੋਠੇ ਮਿੱਤਰਾਂ ਦੇ ਪੈਣੇ ਲਿਪਣੇ ਤੈਨੂੰ ਮਟਿਆਰੇ ਨੀ, ਕੱਚੇ ਕੋਠੇ ਮਿੱਤਰਾਂ ਦੇ। ਓਏ ਗੱਦਾ ਡੋਬ ਵਾਲਾ ਬਸ ਇੱਕ ਗੱਲ ਜਾਣਦਾ, ਪੈਸੇ ਤੋਂ ਬਿਨਾ ਨਹੀਂ ਕੋਈ ਕਿਸੇ ਨੂੰ ਸਿਆਣਦਾ, ਪੈਸੇ ਤੋਂ ਬਿਨਾ ਨਹੀਂ ਕੋਈ ਕਿਸੇ ਨੂੰ ਸਿਆਣਦਾ, ਭੀੜ ਪਈ ਤੋਂ ਜਾਂਦੇ ਸਾਥ ਗਿੱਲਾ ਛੱਡ, ਨਿੱਕੇ ਹੁੰਦਿਆਂ ਦੇ ਮਿੱਤਰ ਪਿਆਰੇ ਨੀ, ਕੱਚੇ ਕੋਠੇ ਮਿੱਤਰਾਂ ਦੇ ਲਿਪਣੇ ਤੈਨੂੰ ਮਟਿਆਰੇ ਨੀ, ਕੱਚੇ ਕੋਠੇ ਮਿੱਤਰਾਂ ਦੇ।